ਮਿਸਟਰ ਨੈਡ ਪ੍ਰਾਈਸ ਜਿਹੜਾ ਇਹਨਾਂ ਦਾ ਸਪੋਕਸਪਰਸਨ ਹੈ US ਸਟੇਟ ਡਿਪਾਰਟਮੈਂਟ ਦਾ, ਉਹਨੇ ਪ੍ਰੈਸ ਕਾਨਫਰੰਸ ਕੀਤੀ ਔਰ ਜਦੋਂ ਇੱਕ ਪਾਕਿਸਤਾਨੀ ਜਰਨਲਿਸਟ ਨੇ ਇਸ ਦੇ ਉੱਤੇ ਸਵਾਲ ਪੁੱਛਿਆ ਔਰ ਉਹਦੇ ਤੇ ਉਹਨੇ ਜਿਹੜਾ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਨੈਡ ਪ੍ਰਾਈਸ ਨੇ ਜੋ ਕਿਹਾ, ਆਈ ਐਮ ਨਾਟ ਫੈਮੀਲੀਅਰ ਵਿਦ ਦਾ BBC ਡਾਕੂਮੈਂਟਰੀ, ਮੈਨੂੰ ਪਤਾ ਹੀ ਨਹੀਂ ਹੈ। ਕਹਿੰਦਾ ਮੈਨੂੰ ਇਹ ਤਾਂ ਨਹੀਂ ਪਤਾ ਵੀ ਕੀ ਡਾਕੂਮੈਂਟਰੀ ਹੈ, ਬਟ ਆਈ ਐਮ ਵੈਰੀ ਫੈਮੀਲੀਅਰ ਵਿਦ ਦਾ ਸ਼ੇਅਰਡ ਵੈਲਿਊਜ਼ ਦੈਟ ਕਨੈਕਟ ਦਾ ਯੂਨਾਈਟਿਡ ਸਟੇਟਸ ਐਂਡ ਇੰਡੀਆ ਐਜ਼ ਟੂ ਥਰਾਈਵਿੰਗ ਵਾਈਬ੍ਰੈਂਟ ਡੈਮੋਕ੍ਰੇਸੀ। ਉਹ ਤੁਹਾਡੀ ਉਸੇ ਹੀ ਥਰਾਈਵਿੰਗ ਡੈਮੋਕ੍ਰੇਸੀ ਜਿਹਨੂੰ ਤੁਸੀਂ ਕਹਿ ਰਹੇ ਹੋ, ਉਹਦਾ ਹੀ ਅਸਲੀ ਚਿਹਰਾ ਦਿਖਾਇਆ ਉਸ ਡਾਕੂਮੈਂਟਰੀ ਨੇ ਕਿ ਕਿਵੇਂ ਇੱਕ ਚੀਫ ਮਿਨਿਸਟਰ ਜਿਹੜਾ ਸਟੇਟ ਦੇ ਲੋਕਾਂ ਦੀ ਹਿਫਾਜ਼ਤ ਲਈ ਹੈ, ਉਹ ਆਪਣੀ ਸਟੇਟ ਦੇ ਲੋਕਾਂ ਨੂੰ ਧਰਮ ਤੇ ਬੇਸਡ ਉਹਨਾਂ ਦੀ ਨਸਲਕੁਸ਼ੀ ਕਰ ਰਿਹਾ। ਉਹਨੇ ਕਿਹਾ ਜੀ when we have concerns about actions that are taken in India, we have voiced those, we have had an occasion to do that, but we want first and foremost to reinforce those values that are at the hearts of our relationship. Blocking BBC document in India is to hide criticism of the Modi government. ਉਹਨੇ ਕਿਹਾ ਜੀ ਜਿੰਨਾ ਮਰਜ਼ੀ ਤੁਸੀਂ ਇਹਨੂੰ ਲਿਖਾਉਣ ਦੀ ਕੋਸ਼ਿਸ਼ ਕਰੋ, ਇਹ ਜਿਹੜੇ 2002 ਦੇ ਗੁਜਰਾਤ ਦੀ ਹਿੰਸਾ ਦੇ ਜ਼ਖਮ ਨੇ, ਇਹ ਜਦੋਂ ਤੱਕ ਉੱਥੇ ਭਾਰਤ ਦੇ ਵਿੱਚ ਮਨੁੱਖੀ ਹੱਕਾਂ ਦੀ ਬਹਾਲੀ ਨਹੀਂ ਹੁੰਦੀ, ਉਦੋਂ ਤੱਕ ਇਹ ਰਿਸ਼ਤੇ ਰਹਿਣਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਦੂਸਰੇ ਸੈਗਮੈਂਟ 'ਚ ਗੱਲਬਾਤ ਕਰਨ ਜਾ ਰਹੇ ਹਾਂ ਕਿ US ਸਟੇਟ ਡਿਪਾਰਟਮੈਂਟ ਵੱਲੋਂ BBC ਦੀ ਨਰਿੰਦਰ ਮੋਦੀ ਸੰਬੰਧੀ ਡਾਕੂਮੈਂਟਰੀ ਤੇ ਬਹੁਤ ਹੀ ਘਟੀਆ ਰਿਐਕਸ਼ਨ ਦਿੱਤਾ ਗਿਆ ਹੈ ਔਰ ਆਪਣੇ ਆਪ ਨੂੰ ਹਿਊਮਨ ਰਾਈਟਸ ਦਾ ਚੈਂਪੀਅਨ ਕਹਿਣ ਵਾਲੇ ਅਮਰੀਕਾ ਦਾ ਇਹ ਵਰਤਾਰਾ ਨਿਹਾਇਤ ਅਫਸੋਸਨਾਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਮੈਂ ਅੱਗੇ ਵੀ ਇਹ ਜ਼ਿਕਰ ਕੀਤਾ ਹੈ ਕਿ ਜਦੋਂ 80s ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਨਸਲਕੁਸ਼ੀ ਦਾ ਦੌਰ ਸ਼ੁਰੂ ਹੋਇਆ ਪੋਸਟ 84, ਇਹ ਉਹ ਟਾਈਮ ਸੀ ਜਦੋਂ ਕਿ ਭਾਰਤ ਸੋਵੀਅਤ ਯੂਨੀਅਨ ਦੇ ਸੈਟੇਲਾਈਟ ਮੁਲਕ ਵਜੋਂ ਹੀ ਬਿਹੇਵ ਕਰ ਰਿਹਾ ਸੀ, ਉਹਨਾਂ ਦਾ ਹੀ ਐਲਾਈ ਸੀ ਔਰ ਅਕਸਰ UN ਦੇ ਵਿੱਚ ਜਿੰਨੇ ਵੀ ਰੈਜ਼ੋਲੂਸ਼ਨਸ ਹੁੰਦੇ ਸੀ, ਇਹ ਔਨ ਰੈਕਰਡ ਹੈ ਕਿ ਇੰਡੀਆ ਨੇ ਸੋਵੀਅਤ ਯੂਨੀਅਨ ਨਾਲੋਂ ਜ਼ਿਆਦਾ ਵਾਰ ਅਮਰੀਕਾ ਦੇ ਅਗੇਂਸਟ ਵੋਟ ਪਾਈ ਜੀ। ਅਮਰੀਕਾ ਉਸ ਵੇਲੇ ਇੱਕ ਬੇਸ਼ੱਕ ਅਮਰੀਕਾ ਦਾ ਟਰੈਕ ਰੈਕਰਡ ਉਦੋਂ ਵੀ, ਭਾਵੇਂ ਉਹ ਵੀਅਤਨਾਮ ਹੋਏ, ਕੋਰੀਅਨ ਵਾਰ ਹੋਏ ਜਾਂ ਸਾਊਥ ਅਮਰੀਕਾ 'ਚ ਕੋਈ ਸਾਫ਼ ਤਾਂ ਨਹੀਂ ਸੀ, ਲੇਕਿਨ ਫਿਰ ਵੀ ਥਰਡ ਵਰਲਡ ਦੇ ਹਵਾਲੇ ਨਾਲ ਜਿੱਥੇ ਅਮਰੀਕਾ 'ਚ ਇਕਨੋਮਿਕਲ ਸੈਂਕਸ਼ਨਸ ਦੀ ਇੱਕ ਲਾਈਨ ਸੀ ਔਰ ਦੂਸਰੇ, ਔਰ ਇਹ ਲੱਗਦਾ ਸੀ ਵੀ ਅਮਰੀਕਾ ਜਿਸ ਦੀਆਂ ਫਾਊਂਡੇਸ਼ਨਸ ਜਿੱਥੇ ਰਿਲੀਜੀਅਸ ਪਰਸੀਕਿਊਸ਼ਨ ਤੋਂ ਭੱਜ ਕੇ ਆਏ ਪਿਲਗ੍ਰਿਮਸ ਨੇ ਫਾਊਂਡ ਕੀਤੀਆਂ ਔਰ ਅਮਰੀਕਾ 'ਚ ਹਮੇਸ਼ਾ ਹੀ ਜਿਹੜੀ ਹੈ ਫਰੀਡਮ ਰਿਲੀਜਨ ਦੀ, ਐਕਸਪ੍ਰੈਸ਼ਨ ਦੀ, ਜਸਟਿਸ, ਲਿਬਰਟੀ, ਇਹ ਸਾਰੇ ਇਸ ਦਾ ਜਿਹੜਾ ਉਹ ਕਾਫੀ ਪ੍ਰਚਾਰ ਹੁੰਦਾ ਔਰ ਸੁਪਰ ਪਾਵਰ ਦੇ ਤੌਰ 'ਤੇ ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਉੱਭਰਿਆ ਹੀ ਸੀ। ਉਦੋਂ ਅਜੇ ਜਦੋਂ ਅਸੀਂ 80s ਦੀ ਗੱਲ ਕਰਦੇ ਹਾਂ, ਅਜੇ ਜਿਹੜਾ ਸੋਵੀਅਤ ਯੂਨੀਅਨ ਨਹੀਂ ਸੀ, ਡਿਸਇੰਟੀਗ੍ਰੇਟ ਨਹੀਂ ਸੀ ਹੋਇਆ 15 ਹਿੱਸਿਆਂ 'ਚ, ਅਫਗਾਨਿਸਤਾਨ ਦੇ ਵਿੱਚ ਚੱਲ ਰਿਹਾ ਸੀ ਪੂਰਾ ਪਾਰਟ। ਸੋ ਭਾਰਤ ਪੂਰੀ ਤਰ੍ਹਾਂ ਅਫਗਾਨਿਸਤਾਨ ਦੇ ਉੱਤੇ ਸੋਵੀਅਤ ਯੂਨੀਅਨ ਦੇ ਹਮਲੇ ਦੀ ਵੀ ਹਮਾਇਤ ਕਰਦਾ ਸੀ ਔਰ ਜ਼ਾਹਰ ਹੈ ਪਾਕਿਸਤਾਨ ਗੁੱਡ ਬੁਕਸ ਸੀ, ਉੱਥੇ CIA ਔਰ ਪਾਕਿਸਤਾਨ ਦੀ ISI ਟੁਗੈਦਰ ਹੋਲੀ ਵਾਰੀਅਰਸ, ਮੁਜਾਹਿਦ, ਇਹ ਸਾਰਾ ਪਾਰਟ ਚੱਲ ਰਿਹਾ ਸੀ। ਸੋ ਇਹ ਇੱਕ ਵੱਡਾ ਰੀਜ਼ਨ ਸੀ ਜਦੋਂ ਮੈਂ 80s ਦੇ ਵਿੱਚ ਅਮਰੀਕਾ ਆਉਣ ਦਾ ਫੈਸਲਾ ਕੀਤਾ ਕਿ ਭਾਈ ਅਮਰੀਕਾ ਚੋਂ ਅਸੀਂ ਆਪਣੇ ਲੋਕਾਂ ਲਈ ਜੋ ਕੁਛ ਇੱਥੇ ਚੱਲ ਰਿਹਾ ਹੈ ਉਸ ਦੀ ਕਹਾਣੀ ਵੀ ਸੁਣਾਵਾਂਗੇ ਔਰ ਅਮਰੀਕਾ ਮਦਦਗਾਰ ਹੋਏਗਾ ਅਲਟੀਮੇਟਲੀ ਸਾਨੂੰ ਆਪਣਾ ਮੁਲਕ ਹਾਸਿਲ ਕਰਨ ਦੇ ਵਿੱਚ। ਔਰ ਇਹ ਹੋਪ ਦੇ ਨਾਲ, ਔਰ ਉਹ ਪੀਰੀਅਡ ਸੀ ਜਦੋਂ ਅਮਰੀਕਾ ਦੇ ਵਿੱਚ ਸਾਡੀ ਬਾਤ ਸੁਣਨ ਵਾਲੇ ਸਿੱਖਾਂ ਦੀ ਪਰਸੀਕਿਊਸ਼ਨ ਔਰ ਦੂਸਰੇ ਸੀ ਜਿਹੜੀਆਂ ਈਵਨ ਉਹਨਾਂ ਜ਼ਮਾਨਿਆਂ 'ਚ ਜੈਸੀ ਹੈਲਮਸ ਵਰਗਾ ਕੈਰੋਲਾਈਨਾ ਤੋਂ ਸੈਨੇਟਰ ਔਰ ਦੂਜੇ ਭਾਵੇਂ ਉਹ ਐਕਸਟ੍ਰੀਮ ਰਾਈਟ ਵਿੰਗਰ ਸੀ ਔਰ ਲੇਕਿਨ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਔਰ ਬਾਅਦ ਦੇ ਵਿੱਚ ਡੈਨ ਬਰਟਨ ਇੰਡੀਆਨਾ ਔਰ ਦੂਜੇ ਡਾਕਟਰ ਗੁਰਮੀਤ ਸਿੰਘ ਔਲਖ ਹੋਰਾਂ ਦੇ ਐਫਰਟ ਦੇ ਨਾਲ US ਕਾਂਗਰਸ ਦੇ ਵਿੱਚ ਵੀ ਗੱਲ ਤੁਰੀ ਹੋਈ ਸੀ। ਬਿਲਕੁਲ। ਪਰ ਅੱਜ ਜਦੋਂ ਮੈਂ ਹੁਣ ਇਸੇ ਇਸ਼ੂ ਦੇ ਉੱਤੇ, ਕਿਉਂਕਿ ਅਸੀਂ
ਪਹਿਲਾ ਸੈਗਮੈਂਟ ਜਿਹੜਾ ਹੈ ਉਹ ਉਹਦੇ 'ਚ ਕਿਹਾ ਵੀ ਭਾਰਤ BBC ਵੱਲੋਂ ਜਿਹੜੀ ਮੋਦੀ ਕੁਐਸਚਨ ਜਿਹੜਾ ਇੰਡੀਆ ਦਾ ਮੋਦੀ ਕੁਐਸਚਨ ਦੇ ਪਹਿਲਾ ਜਿਹੜਾ ਉਹਨਾਂ ਨੇ ਡਾਕੂਮੈਂਟਰੀ ਦਾ ਹਿੱਸਾ ਰਿਲੀਜ਼ ਕੀਤਾ ਉਹਨੂੰ ਲੈ ਕੇ ਜਿਵੇਂ ਜੰਗ ਦਾ ਮਾਹੌਲ ਉਹਨਾਂ ਨੇ ਉੱਥੇ ਸਿਰਜਿਆ ਹੋਇਆ ਔਰ ਜ਼ਾਹਰ ਹੈ ਕਿ ਜੇ UK ਦਾ ਪ੍ਰਾਈਮ ਮਿਨਿਸਟਰ ਜਿਨ੍ਹਾਂ ਦੀ ਇੱਕ ਵੱਡੀ ਫੰਡਿੰਗ ਹੁੰਦੀ ਹੈ BBC ਨੂੰ, ਇੱਕ ਵੱਡੇ ਖਰਚੇ ਵਾਲਾ ਪ੍ਰੋਜੈਕਟ ਹੈ BBC, ਕੋਈ ਛੋਟੀ ਚੀਜ਼ ਨਹੀਂ ਹੈ ਕਿਸੇ ਜ਼ਮਾਨੇ 'ਚ। ਰੇਡੀਓ ਵੀ ਸੈਕੰਡ ਵਰਲਡ ਵਾਰ ਵੇਲੇ ਔਰ ਪਿਛਲੇ ਦਿਨਾਂ 'ਚ ਵੀਕਐਂਡ ਮੈਨੂੰ ਬਲਰਾਜ ਸਾਹਨੀ ਦੀ ਇੱਕ ਕਿਤਾਬ ਜਿਹਦੇ 'ਚ ਗੈਰ ਜਜ਼ਬਾਤੀ ਡਾਇਰੀ ਉਸ ਦਾ ਹੈਡ ਪੜ੍ਹਨ ਦਾ ਮੌਕਾ ਮਿਲਿਆ ਔਰ ਕਿਉਂਕਿ ਬਲਰਾਜ ਸਾਹਨੀ ਨੇ ਵੀ 5 ਸਾਲ ਆਲਮੋਸਟ ਉਹਨੇ BBC ਲਈ ਕੰਮ ਕੀਤਾ ਸੀ। ਬਾਅਦ 'ਚ ਉਹ ਬੰਬੇ ਦੀ ਫਿਲਮ ਇੰਡਸਟਰੀ ਦੇ ਵਿੱਚ ਬੜਾ ਨਾਮੀ ਐਕਟਰ ਵੀ ਬਣਿਆ ਜਿਹਦੇ 'ਚ ਉਸ ਦੀਆਂ ਫਿਲਮਾਂ ਕਾਬਲੀ ਵਾਲਾ, 2 बीघा ਜ਼ਮੀਨ ਔਰ ਇਹ ਉਹ ਬੜੀਆਂ ਬਚਪਨ ਦੇ ਵਿੱਚ ਸਕੂਲਾਂ ਦੇ ਵਿੱਚ ਦਿਖਾਈਆਂ ਜਾਂਦੀਆਂ ਹੁੰਦੀਆਂ ਸੀ ਲਿਜਾ ਕੇ। ਔਰ ਉਹ ਆਪਣੇ 5 ਸਾਲ ਦੇ ਪੀਰੀਅਡ ਦੇ ਦੌਰਾਨ ਜਦੋਂ ਕਿ ਉਹਨੇ BBC ਦੇ ਉਹ ਲਈ ਕਵਰੇਜ ਲਈ ਇੰਗਲੈਂਡ ਵੀ ਆਇਆ, ਉਦੋਂ ਸੈਕੰਡ ਵਰਲਡ ਵਾਰ ਚੱਲ ਰਿਹਾ ਸੀ 1939 ਤੋਂ 42-44 ਤੱਕ ਦਾ ਪੀਰੀਅਡ ਹੈ। ਔਰ ਉਦੋਂ ਈਵਨ ਹੁਣ ਤੱਕ ਵੀ ਮੈਨੂੰ ਇਹ ਰਿਅਲਾਈਜੇਸ਼ਨ ਨਹੀਂ ਸੀ। ਬਹੁਤ ਵਾਰ ਅਸੀਂ ਜਦੋਂ ਵਰਲਡ ਵਾਰਸ ਦੀ ਗੱਲ ਕਰਦੇ ਹਾਂ ਕੰਟਰੀਬਿਊਸ਼ਨ ਕਿ ਭਾਈ ਫੌਜੀ ਇੰਨੇ ਮਰੇ ਉੱਥੇ ਗਏ, ਪਰ ਉਸ ਦਾ ਉਹ ਚੈਪਟਰ ਜਿਹਦੇ 'ਚ ਕਿ ਉਹ ਬਿਆਨ ਕਰਦਾ ਹੈ ਕਿ ਵੀ ਈਵਨ ਉਦੋਂ ਬਹੁਤ ਸਾਰੇ ਜਿਹੜੇ ਨੇ ਉਹ ਜਿਹੜੇ ਲੋਕ ਖਾਸ ਤੌਰ 'ਤੇ ਦੁਆਬੇ ਤੋਂ, ਜਲੰਧਰ, ਹੁਸ਼ਿਆਰਪੁਰ ਤੋਂ ਐਜ਼ ਏ ਲੇਬਰ, ਕਿਉਂਕਿ ਇੰਡਸਟਰੀਲਾਈਜੇਸ਼ਨ ਦਾ ਫੇਜ਼ ਸੀ, ਉਹਨਾਂ ਦੇ ਜਿੰਨੇ ਵੱਡੇ ਕੋਵੈਂਟਰੀ ਔਰ ਦੂਸਰੇ ਵੱਡੇ ਵੱਡੇ ਸ਼ਹਿਰ ਸੀ, ਕਾਰਖਾਨੇ ਸੀ ਜਿਨ੍ਹਾਂ ਦੇ ਵਿੱਚ ਲੇਬਰ ਪੰਜਾਬ ਤੋਂ ਵੀ ਸੀ ਵੱਡੇ। ਔਰ ਜਦੋਂ ਜਰਮਨ ਨੇ ਪੂਰੇ ਜਿਹੜੀ ਆ ਉਹ ਸਾਰੀ ਰਾਤ ਬੰਬ ਵਰਸਦੇ ਸੀ UK ਦੇ ਸਾਰੇ ਸ਼ਹਿਰਾਂ ਤੇ ਇਨਕਲੂਡਿੰਗ ਲੰਡਨ, ਤੇ ਉਹਨਾਂ ਨੇ ਉਸ ਐਪੀਸੋਡ 'ਚ ਬਿਆਨ ਕੀਤਾ ਕਿ ਕਿਵੇਂ ਇੱਕ ਹਿੱਸਾ ਜਿਹੜਾ ਸੀ ਜਿਹਦੇ 'ਚ ਕਾਰਖਾਨੇ ਸੀ ਸਾਰੇ, ਉਸ ਸਿਟੀ ਦਾ ਵੀ ਨਾਂ ਸ਼ਾਇਦ ਕੋਵੈਂਟਰੀ ਸੀ, ਉਸ ਨੂੰ ਕਿਵੇਂ ਤਬਾਹ ਕੀਤਾ, ਜਿਹਦੇ 'ਚ ਈਵਨ ਪੰਜਾਬੀ ਜਿਨ੍ਹਾਂ ਦੇ ਵਿੱਚ ਮੁਸਲਮਾਨ ਵੀ, ਸਿੱਖ ਵੀ, ਮਜ਼ਦੂਰ ਮਾਰੇ ਗਏ। ਔਰ ਉਹਨੇ ਕਿਹਾ ਵੀ ਜਦੋਂ BBC ਦੀ ਕਵਰੇਜ ਲਈ ਮੈਂ ਅਗਲੇ ਦਿਨ ਜਾਂ ਦੂਜਾ ਗਿਆ, ਮੈਨੂੰ ਉਦੋਂ ਰੇਸਿਜ਼ਮ ਵੀ ਬਹੁਤ ਸੀ। ਉਹਨੇ ਕਿਹਾ ਮੈਂ ਦੇਖਿਆ ਕਿ ਵੀ ਜਿੰਨੇ ਕੁ ਸਿੱਖ ਬਚੇ ਸੀ ਵੀ ਵੱਡੇ ਵੱਡੇ ਤਵਿਆਂ ਦੇ ਉੱਤੇ ਉਹ ਰੋਟੀਆਂ ਲਾ ਰਹੇ ਸੀ ਔਰ ਉਹੀ ਗੋਰੇ ਜਿਹੜੇ ਉਹਨਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ, ਕਿਉਂਕਿ ਸਾਰੇ ਜਦੋਂ ਤਬਾਹੀ ਬੰਬਾਰਡਮੈਂਟ ਹੋਈ ਉਹ ਫੁਲਕਿਆਂ ਦੇ ਉੱਤੇ ਦਾਲ ਰੱਖ ਕੇ ਉਹ ਖਾ ਰਹੇ ਸੀ। ਔਰ ਕਹਿੰਦਾ ਮੈਨੂੰ ਲੱਗਾ ਵੀ ਵਾਹ, ਇਹ ਜਿਹੜੀ ਸਿੱਖੀ ਦੀ ਖੂਬਸੂਰਤੀ ਹੈ। ਚਲੋ, ਪਰ ਜਿਸ ਕੌਨਟੈਕਸਟ 'ਚ ਉਹਨਾਂ ਨੇ ਗੱਲ ਕੀਤੀ ਕਿ ਵੀ ਇਹ ਖਬਰਾਂ ਵੀ ਨਹੀਂ ਸੀ ਨਿਕਲ, ਸੋ BBC ਕੋਈ ਨਵੀਂ ਆਈ ਚੀਜ਼ ਨਹੀਂ ਹੈ। ਉਹਨਾਂ ਜ਼ਮਾਨਿਆਂ 'ਚ ਵੀ ਦੁਨੀਆ ਭਰ ਦੇ ਵਿੱਚ ਔਰ ਉਹਨਾਂ ਦੀ ਆਲਮੋਸਟ ਹਰ ਦੁਨੀਆ ਦੀ ਜਿਹੜੀ ਪ੍ਰੋਮੀਨੈਂਟ ਨਿਊਜ਼ ਹੈ ਉਹਦੇ ਲਈ ਉਹਨਾਂ ਦੀ ਸਰਵਿਸ ਹੈ। ਈਵਨ ਹੁਣ ਪੰਜਾਬੀ ਗੁਰਮੁਖੀ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਉਹ ਵੈਬਸਾਈਟ ਵੀ ਹੈ, ਉਹਨਾਂ ਦੇ ਰਿਪੋਰਟਰਸ ਵੀ ਨੇ। ਔਰ ਈਵਨ ਜਿਵੇਂ ਪਾਕਿਸਤਾਨ ਦੀ ਰਿਪੋਰਟਿੰਗ ਕਰਨ ਲਈ ਸ਼ਮਾਇਲਾ ਜਾਫਰੀ ਮੈਂ ਅਕਸਰ ਐਡਮਾਇਰ ਕਰਦਾ, ਜਿੰਨੀ ਸੋਹਣੀ ਪੰਜਾਬੀ ਬੋਲਦੇ ਨੇ। ਹੁਣ ਵੀ ਜਿਵੇਂ ਪਾਕਿਸਤਾਨ ਦੇ ਵਿੱਚ ਇੱਕ ਦਿਨ ਪੂਰੀ ਉਹਨਾਂ ਦੇ ਗ੍ਰਿਡ ਆਫ ਹੋਏ ਔਰ ਪੂਰਾ ਹਨੇਰਾ ਰਿਹਾ 90% ਪਾਕਿਸਤਾਨ, ਤਾਂ ਸ਼ਮਾਇਲਾ ਜਾਫਰੀ ਉਹਨੂੰ ਕਵਰ ਕਰ ਰਹੀ ਸੀ BBC ਪੰਜਾਬੀ ਲਈ। ਸੋ BBC ਕੋਈ ਛੋਟਾ ਆਪਣੇ ਆਪ ਦੇ ਵਿੱਚ ਇੱਕ ਮੁਲਕ ਵਾਂਗ ਹੈ, ਕਿਉਂਕਿ ਇਹਦੇ ਬਾਵਜੂਦ ਕਿ ਇਹ ਨਹੀਂ ਹੈ ਕਿ ਵੀ ਹਰ ਚੀਜ਼ ਕੋਈ ਫੇਅਰ ਹੀ ਹੁੰਦੀ ਹੈ। ਅਸੀਂ ਈਵਨ ਬੇਸ਼ੱਕ ਮਾਰਕ ਟਲੀ ਜਿਹੜਾ BBC ਦਾ ਬਿਊਰੋ ਚੀਫ ਸੀ ਜੂਨ 84 ਦੇ ਹਮਲੇ ਵੇਲੇ ਦਿੱਲੀ ਦੇ ਵਿੱਚ, ਉਹ ਘਰ ਵਾਲੀ ਉਹਦੀ ਹਿੰਦਵਾਣੀ ਕਾਫੀ ਇੰਦਰਾ ਗਾਂਧੀ ਦਾ ਵੀ ਐਡਮਾਇਰਰ। ਪਰ ਜਿਹੜੀ ਕਵਰੇਜ ਜਦੋਂ ਅੱਜ ਵੀ ਅਸੀਂ ਡੇ ਬਾਈ ਡੇ ਜੂਨ 1 ਤੋਂ 6 ਤੱਕ ਕੀ ਹੋਇਆ, ਤੇ ਜੇ ਮਾਰਕ ਟਲੀ ਜਿਹੜਾ BBC ਨੂੰ ਦਾ ਬਿਊਰੋ ਚੀਫ ਸੀ ਔਰ ਸਤੀਸ਼ ਜੈਕਬ ਜਿਹੜਾ ਕੰਮ ਕਰਦਾ ਸੀ ਨਾਲ ਰਿਪੋਰਟਰ, ਉਹਨਾਂ ਦੀ ਕਿਤਾਬ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਨੇ। ਉਸ ਤੋਂ ਬਾਅਦ ਤਾਂ ਬਹੁਤ ਸਾਰੀਆਂ ਕਿਤਾਬਾਂ ਆਈਆਂ, ਬਹੁਤ ਸਾਰੀ ਹੋਰ ਇਨਵੈਸਟੀਗੇਟਿਵ ਰਿਪੋਰਟਸ, ਆਪਰੇਸ਼ਨ ਇਨ ਪੰਜਾਬ ਦੇ ਥੱਲੇ ਰਿਪੋਰਟਾਂ। ਲੇਕਿਨ ਮੈਂ BBC ਦੇ ਹਵਾਲੇ ਨਾਲ ਗੱਲ ਕਰ ਰਿਹਾ ਕਿ BBC ਦਾ ਇਹ ਰਿਕਾਰਡ ਰਿਹਾ ਕਿ ਰੈਲੇਟਿਵਲੀ ਉਹਨਾਂ ਦੀ ਇਹ ਹਮੇਸ਼ਾ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਜਿਹੜਾ ਉਹ ਇੰਡੀਪੈਂਡੈਂਟ ਰੱਖ ਕੇ ਕਰਨ ਦੀ ਇੰਟਰਸਟ ਆਫ ਕੋਰਸ ਬ੍ਰਿਟਿਸ਼ ਨੇ ਉਹਨਾਂ ਦੇ। ਲੇਕਿਨ ਜਦੋਂ ਹੁਣ BBC ਦੀ ਇਹ ਡਾਕੂਮੈਂਟਰੀ ਜਿਹੜੀ ਉਸ ਰਿਪੋਰਟ ਤੇ ਆਧਾਰਿਤ ਹੈ ਜਿਹੜੇ ਉਸ ਵੇਲੇ ਦੇ ਫੋਰਨ ਸੈਕਟਰੀ ਜੈਕ ਸਟ੍ਰॉ ਨੇ ਆਰਡਰ ਕੀਤੀ, ਉਹਨਾਂ ਦੀ ਆਪਣੀ ਟੀਮ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਥੱਲੇ ਸਾਹਮਣੇ ਆਈ। ਔਰ ਕਿਉਂਕਿ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਹੁਣ ਜਿਹੜਾ ਉਹ ਮੋਦੀ ਬॉय ਸਾਰੇ ਨੇ, ਕਿਤੇ ਨਾ ਕਿਤੇ ਇਹਨਾਂ ਦਾ
ਹਿੰਦੂ ਦਾ ਮੌਲੀ ਦਾ ਧਾਗਾ ਬੰਨਿਆ ਹੋਇਆ, ਗਾਂ ਦੀ ਪੂਜਾ ਵੀ ਕਰਦਾ ਹੈ। ਸੋ ਉਹ ਸਾਰਾ ਹੈ, ਉਹਨੇ ਵੀ ਜਿਹੜਾ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਹੀ ਕੀਤੀ ਜਾ, ਰਾਦਰ ਉਹਨੇ ਮੋਦੀ ਦਾ ਵੇਲਡ ਡਿਫੈਂਸ ਕੀਤਾ। ਹਾਲਾਂ ਉਹਦਾ ਫਰਜ਼ ਸੀ ਕਿਉਂਕਿ ਉਹਦੀ ਇੰਸਟੀਟਿਊਸ਼ਨ ਹੈ BBC ਦੀ, ਇੱਕ ਆਪਣੀ ਇੱਕ ਐਜ਼ ਏ ਇੰਸਟੀਟਿਊਸ਼ਨ ਉਹਦੀ, ਉਹ ਤਾਂ ਦੌੜਿਆ। ਫਿਰ ਮੈਨੂੰ ਇਹ ਲੱਗਦਾ ਸੀ ਵੀ ਅਮਰੀਕਾ ਘੱਟੋ ਘੱਟ ਬਾਈਡਨ ਐਡਮਿਨਿਸਟ੍ਰੇਸ਼ਨ, ਡੈਮੋਕ੍ਰੈਟ, ਕਦੇ ਕਿਸੇ ਪਾਸੇ ਹਿਊਮਨ ਰਾਈਟ ਦਾ, ਉੱਥੇ ਤਾਲਿਬਾਨ ਦੇ ਉੱਤੇ ਫੋਰਸ ਕਰਦੇ ਨੇ ਕਿ ਜੀ ਤੁਸੀਂ ਔਰਤਾਂ ਨੂੰ ਹੱਕ ਦਿਓ, ਦੂਜਾ ਦਿਓ, ਹਿਊਮਨ ਰਾਈਟਸ ਹੋਣੇ ਚਾਹੀਦੇ ਨੇ। ਈਰਾਨ ਦੇ ਮਾਮਲੇ ਦੇ ਵਿੱਚ ਜਿਹੜਾ ਜੀ ਦੇਖੋ ਹਿਜਾਬ ਦੇ ਮੁੱਦੇ ਤੇ ਇਹ ਹੋ ਰਿਹਾ, ਉਹ ਹੋ ਰਿਹਾ। ਪਰ ਜਿਸ ਅੰਦਾਜ਼ ਦੇ ਵਿੱਚ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਆਪਣਾ ਕਿਨਾਰਾ ਕੀਤਾ ਹੈ, ਇਹ ਸਾਰੇ ਤੋਂ ਕਿਨਾਰਾ ਹੀ ਨਹੀਂ, ਰਾਦਰ ਮੈਂ ਕਿਉਂਕਿ ਉਹਨਾਂ ਦੇ ਲਫ਼ਜ਼ਾਂ 'ਚ ਇਹ ਮਿਸਟਰ ਨੈਡ ਪ੍ਰਾਈਸ ਜਿਹੜਾ ਇਹਨਾਂ ਦਾ ਸਪੋਕਸਪਰਸਨ ਹੈ US ਸਟੇਟ ਡਿਪਾਰਟਮੈਂਟ ਦਾ, ਉਹਨੇ ਪ੍ਰੈਸ ਕਾਨਫਰੰਸ ਕੀਤੀ। ਔਰ ਜਦੋਂ ਇੱਕ ਪਾਕਿਸਤਾਨੀ ਜਰਨਲਿਸਟ ਨੇ ਇਸ ਦੇ ਉੱਤੇ ਸਵਾਲ ਪੁੱਛਿਆ ਔਰ ਉਹਦੇ ਤੇ ਉਹਨੇ ਜਿਹੜਾ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਨੈਡ ਪ੍ਰਾਈਸ ਨੇ ਜੋ ਕਿਹਾ, ਮੈਂ ਐਗਜ਼ੈਕਟਲੀ ਕੋਟ ਅਨਕੋਟ ਉਹਦੇ ਲਫ਼ਜ਼ ਦੁਹਰਾਉਣਾ ਚਾਹੁੰਦਾ ਕਿ ਜਿਹਦੇ 'ਚ ਜਦੋਂ ਉਹਨੇ ਕਿਹਾ ਕਿ ਵੀ ਮੈਨੂੰ ਆਈ ਐਮ ਨਾਟ ਫੈਮਿਲੀਅਰ ਵਿਦ ਦਾ BBC ਡਾਕੂਮੈਂਟਰੀ, ਮੈਨੂੰ ਪਤਾ ਹੀ ਨਹੀਂ ਹੈ। ਹਾਲਾਂਕਿ ਉਹਨਾਂ ਨੂੰ ਪਤਾ ਹੈ ਵੀ ਜਦੋਂ ਹੁਣ ਇਸ ਵੇਲੇ ਇਸ ਦੇ ਉੱਤੇ ਇੰਨਾ ਵੱਡਾ ਡਿਪਲੋਮੈਟਿਕ ਕ੍ਰਾਈਸਿਸ ਈਵਨ ਹੋ ਸਕਦਾ ਹੈ ਬਿਟਵੀਨ UK ਐਂਡ ਆਲ ਵੀ ਆਉਣ ਵਾਲੇ ਪੀਰੀਅਡ 'ਚ, ਨੋ ਮੈਟਰ ਰਿਸ਼ੀ ਸੁਨਕ ਨੇ ਕਿ ਉਹਨੂੰ ਪਤਾ ਹੀ ਨਹੀਂ ਹੈ ਵੀ BBC ਦੀ ਡਾਕੂਮੈਂਟਰੀ ਆਈ। ਫਿਰ ਉਹ ਇਹ ਕਹਿੰਦਾ ਹੈ ਕਿ ਵੀ ਮੈਂ ਜਿਹੜਾ ਹੈ ਆਈ ਐਮ ਜਿਹੜਾ ਮੈਨੂੰ ਇਹ ਪਤਾ ਨਹੀਂ ਹੈ ਵੈਨ ਕਿ ਵੀ ਇਹ ਹੈ ਕਿ ਆਈ ਐਮ ਨਾਟ ਫੈਮਿਲੀਅਰ ਵਿਦ ਦਾ BBC ਡਾਕੂਮੈਂਟਰੀ ਔਨ 2002 ਗੁਜਰਾਤ ਰਾਇਟਸ ਯੂ ਆਰ ਰੈਫਰਿੰਗ ਟੂ, ਆਈ ਐਮ ਵੈਰੀ ਫੈਮਿਲੀਅਰ। ਉਹ ਕਹਿੰਦਾ ਮੈਨੂੰ ਇਹ ਤਾਂ ਨਹੀਂ ਪਤਾ ਵੀ ਕੀ ਡਾਕੂਮੈਂਟਰੀ ਹੈ, ਬਟ ਆਈ ਐਮ ਵੈਰੀ ਫੈਮਿਲੀਅਰ ਵਿਦ ਦਾ ਸ਼ੇਅਰਡ ਵੈਲਿਊਜ਼ ਦੈਟ ਕਨੈਕਟ ਦਾ ਯੂਨਾਈਟਿਡ ਸਟੇਟਸ ਐਂਡ ਇੰਡੀਆ ਐਜ਼ ਟੂ ਥਰਾਈਵਿੰਗ ਵਾਈਬ੍ਰੈਂਟ ਡੈਮੋਕ੍ਰੇਸੀਜ਼। ਪਰ ਮੈਂ ਇਹ ਸਮਝਦਾ ਹਾਂ ਵੀ ਅਸੀਂ ਦੋ ਡੈਮੋਕ੍ਰੇਸੀਜ਼, ਇਹ ਮੈਨੂੰ ਪਤਾ ਹੈ ਵੀ ਸਾਡੀਆਂ ਸਾਂਝੀਆਂ ਕੀਮਤਾਂ, ਉਹ ਤੁਹਾਡੀ ਉਸੇ ਹੀ ਥਰਾਈਵਿੰਗ ਡੈਮੋਕ੍ਰੇਸੀ ਜਿਹਨੂੰ ਤੁਸੀਂ ਕਹਿ ਰਹੇ ਹੋ, ਉਹਦਾ ਹੀ ਅਸਲੀ ਚਿਹਰਾ ਦਿਖਾਇਆ ਉਸ ਡਾਕੂਮੈਂਟਰੀ ਨੇ ਕਿ ਕਿਵੇਂ ਇੱਕ ਚੀਫ ਮਿਨਿਸਟਰ ਜਿਹੜਾ ਸਟੇਟ ਦੇ ਲੋਕਾਂ ਦੀ ਹਿਫਾਜ਼ਤ ਲਈ ਹੈ, ਉਹ ਆਪਣੀ ਸਟੇਟ ਦੇ ਲੋਕਾਂ ਨੂੰ ਧਰਮ ਤੇ ਬੇਸਡ ਉਹਨਾਂ ਦੀ ਨਸਲਕੁਸ਼ੀ ਕਰ ਰਿਹਾ। ਫਿਰ ਇਹ ਮਿਸਟਰ ਨੈਡ ਪ੍ਰਾਈਸ ਇੱਥੇ ਨਹੀਂ ਰੁਕਿਆ, ਉਹਨੇ ਕਿਹਾ ਜੀ ਵੈਨ ਵੀ ਹੈਵ ਕੰਸਰਨਸ ਅਬਾਊਟ ਐਕਸ਼ਨਸ ਦੈਟ ਆਰ ਟੇਕਨ ਇਨ ਇੰਡੀਆ ਵੀ ਹੈਵ ਵੌਇਸਡ ਦੋਜ਼, we have had an occasion to do that, but we want first and foremost to reinforce those values that are at the hearts of our relationship। ਕਿ ਜਿਹੜੀ ਸਾਡੀ ਰਿਸ਼ਤਿਆਂ ਦੀਆਂ ਜੜ੍ਹਾਂ ਦੇ ਵਿੱਚ ਜਿਹੜੀਆਂ ਨੇ ਕਾਮਨ ਵੈਲਿਊਜ਼ ਔਰ ਜਮਹੂਰੀ ਵੈਲਿਊਜ਼ ਨੇ, ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰ ਰਹੇ ਹਾਂ। ਔਰ ਫਿਰ ਉਹਨੇ ਕਿਹਾ ਕਿ ਜੀ ਇਹ ਸਾਡੀ ਗਲੋਬਲ ਸਟ੍ਰੈਟੇਜਿਕ ਪਾਰਟਨਰਸ਼ਿਪ ਵੀ ਹੈਵ ਵਿਦ ਆਵਰ ਇੰਡੀਅਨ ਪਾਰਟਨਰਸ, there are close political ties, there are economical ties, there are exceptionally deep people to people ties between the US and India। ਮਤਲਬ ਇਹ ਹੈ ਇੱਕ ਹੁੰਦਾ ਹੈ ਮਿੱਟੀ ਪਾਣੀ, ਰਿਸ਼ੀ ਸੁਨਕ ਤਾਂ ਨਿਕਲ ਗਿਆ ਉਹ ਕਰਕੇ ਇੰਡਰ, ਇਹ ਤਾਂ ਇੰਨਾ ਤਾਂ ਈਵਨ ਉਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਨਹੀਂ ਕੀਤਾ। ਉਹਨਾਂ ਨੇ ਤਾਂ ਇਹ ਕਹਿ ਕੇ ਕਿ ਜੀ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਨੇ ਜੀ ਪ੍ਰੋਪੇਗੈਂਡਾ ਪੀਸ ਔਰ ਕਲੋਨੀਅਲ ਮਾਈਂਡਸੈਟ, ਉਹਨੂੰ ਜਾਨ ਛਡਾਈ ਆ ਆਪਣੀ ਕਹਿ ਕੇ। ਲੇਕਿਨ ਅਮਰੀਕਾ ਤਾਂ ਐਂ ਖੜ ਗਿਆ ਕੰਧ ਬਣ ਕੇ ਜਿਵੇਂ ਇਹ ਜਿਹੜਾ ਨੇ ਇਹ ਇਹਨਾਂ ਦੇ ਹਿਊਮਨ ਰਾਈਟਸ ਨੂੰ ਡਿਫਾਈਨ ਕਰਦਾ ਜੋ ਕੁਛ ਹੈ। ਔਰ ਇਹ ਐਂਡ ਤੱਕ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਭਾਈ ਇਸ ਤੋਂ ਇਹ ਸਾਬਤ ਹੁੰਦਾ, ਔਰ ਗੱਲ ਇਕੱਲੀ ਮੈਂ ਹੀ ਨਹੀਂ ਕਹਿ ਰਿਹਾ, ਈਵਨ ਹਿਊਮਨ ਰਾਈਟਸ ਵਾਚ ਉਹਨਾਂ ਦੀ ਜਿਹੜੀ ਇੰਡੀਆ ਚੈਪਟਰ ਦੀ ਇੰਚਾਰਜ ਹੈ ਔਰ ਬੰਗਾਲੀ ਬੀਬੀ ਹੈ ਮੀਨਾਕਸ਼ੀ ਗੈਂਗੁਲੀ, ਉਹਦੇ 'ਚ ਉਹਨੇ ਇਸ ਡਾਕੂਮੈਂਟਰੀ ਤੇ ਕਿਹਾ blocking BBC document in India is to hide criticism of the Modi government। ਹੁਣ ਜਿਹਨੂੰ ਇਹ ਨੈਡ ਪ੍ਰਾਈਸ ਸਟੇਟ ਡਿਪਾਰਟਮੈਂਟ ਸਪੋਕਸਪਰਸਨ ਕਹਿ ਰਿਹਾ ਡੀਪ ਵੈਲਿਊ, ਮੈਨੂੰ ਤਾਂ ਪਤਾ ਹੀ ਨਹੀਂ ਹੈ ਕਿ ਵੀ ਕੀ ਹੈ। ਉਹ ਕਹਿੰਦਾ ਕਿ ਵੀ ਇਹ ਮੋਦੀ ਗਵਰਨਮੈਂਟ ਦਾ ਕ੍ਰਿਟਿਸਿਜ਼ਮ ਨੂੰ ਹਾਈਡ ਕਰਨ ਦੇ ਲਈ ਇਸ ਦੇ ਉੱਤੇ ਪਾਬੰਦੀ ਲਾਈ ਗਈ ਹੈ। ਬਟ wounds from 2002 Gujarat violence will heal with true commitment to human rights instead of honoring rapists and killers and by ending discrimination attacks on Muslims। ਉਹਨੇ ਕਿਹਾ ਜੀ ਜਿੰਨਾ ਮਰਜ਼ੀ ਤੁਸੀਂ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕਰੋ, ਇਹ ਜਿਹੜੇ 2002 ਦੇ ਗੁਜਰਾਤ ਦੀ ਹਿੰਸਾ ਦੇ ਜ਼ਖਮ ਨੇ, ਇਹ ਜਦੋਂ ਤੱਕ ਉੱਥੇ ਭਾਰਤ ਦੇ ਵਿੱਚ ਮਨੁੱਖੀ ਹੱਕਾਂ ਦੀ ਬਹਾਲੀ ਨਹੀਂ ਹੁੰਦੀ ਉਦੋਂ ਤੱਕ ਇਹ ਰਿਸ਼ਤੇ ਰਹਿਣਗੇ।
ਔਰ ਉੱਥੇ ਤੁਸੀਂ ਬਹਾਲੀ ਕੀ ਕਰਨੀ ਹੈ, ਤੁਸੀਂ ਤਾਂ ਰੇਪਿਸ ਔਰ ਕਿਲਰਸ ਨੂੰ ਆਨਰ ਕਰ ਰਹੇ ਹੋ। ਕੱਲਾ ਗੁਜਰਾਤ ਨਹੀਂ ਕਰ ਰਿਹਾ, ਗੁਜਰਾਤ ਰਾਮ ਰਹੀਮ ਦਾ ਅਸੀਂ ਜ਼ਿਕਰ ਕੀਤਾ ਹੈ, ਕਿਵੇਂ ਇਹਨਾਂ 2-3 ਮਹੀਨਿਆਂ ਦੇ ਵਿੱਚ ਹੀ ਪਿਛਲੇ 40 ਦਿਨਾਂ ਦੀ ਪੈਰੋਲ 2-2 ਮਹੀਨੇ ਦੇ ਗੈਪ ਤੇ, ਔਰ ਜਿਵੇਂ ਉਹ ਬਾਹਰ ਤਲਵਾਰ ਦੇ ਨਾਲ ਕੇਕ ਕੱਟ ਰਿਹਾ ਹੈ ਔਰ ਉਹਦੇ ਉਸ ਫੰਕਸ਼ਨ ਦੇ ਵਿੱਚ ਬੀਜੇਪੀ ਦੇ ਟੌਪ ਲੀਡਰ ਔਰ ਜਿਹੜਾ ਰਾਜ ਸਭਾ ਮੈਂਬਰ ਸ਼ਾਮਲ ਹੋ ਰਹੇ ਨੇ। ਸੋ ਇਸ ਸਾਰੇ ਦੇ ਚਲਦਿਆਂ ਸਾਡੇ ਵੀਰ ਟੋਰਾਂਟੋ ਤੋਂ ਜਿਹੜੇ ਨੇ ਉਹ ਅਕਸਰ ਸਾਨੂੰ ਸਟੋਰੀਜ਼ ਵੀ ਭੇਜਦੇ ਨੇ, ਅਸੀਂ ਉਹਨਾਂ ਦਾ ਹਮੇਸ਼ਾ ਹੀ ਉਹਨਾਂ ਦੇ ਸ਼ੁਕਰਗੁਜ਼ਾਰ ਹੈ, ਯਵਾਰ ਸ਼ਾਹ, ਔਰ ਉਹਨਾਂ ਨੇ ਜਿਹੜਾ ਇਸ ਨੂੰ ਵੀ ਭੇਜਿਆ ਔਰ ਜਿਨ੍ਹਾਂ ਦੇ 2-3 ਇੰਟਰਵਿਊ ਨੇ। ਥੱਲੇ 4-5 ਸਵਾਲ ਨੇ ਜਿਹੜੇ ਮੈਂ ਸਮਝਦਾ ਵੀ ਮੈਂ ਡਿਟੇਲਸ ਤਾਂ ਨਹੀਂ ਜਾਵਾਂਗਾ, ਔਰ ਉਹ ਸਵਾਲ ਇਹੀ ਨੇ ਕਿ ਵੀ ਇੱਕ ਪਾਸੇ ਉਹਨਾਂ ਦਾ ਸਟੇਟ ਡਿਪਾਰਟਮੈਂਟ ਸਪੋਕਸਪਰਸਨ ਕਹਿ ਰਿਹਾ ਕਿ ਵੀ ਉਹਨੂੰ ਪਤਾ ਹੀ ਨਹੀਂ ਇਸ ਡਾਕੂਮੈਂਟਰੀ ਦਾ। ਡਜ਼ US ਅਪਰੂਵ BJP RSS ਹਿੰਦੂ ਫਾਸ਼ਿਜ਼ਮ ਇੰਸਪਾਇਰਡ ਬਾਈ ਐਡੋਲਫ ਹਿਟਲਰ, ਕਿ ਜਿਹੜੀ ਹਿਟਲਰ ਦੀ ਆਈਡੀਓਲੋਜੀ ਸੀ ਉਸ ਨੇ ਹੀ ਇਨਸਪਾਇਰ ਕੀਤਾ ਗੋਲਵਲਕਰ ਨੂੰ, ਹੈਡਗਵੇਅਰ ਨੂੰ, ਕਿ ਜਿਹੜਾ US ਅਪਰੂਵ ਕਰਦਾ ਹੈ। ਡਜ਼ US ਅਪਰੂਵ ਆਫ ਸੈਂਸਰਸ਼ਿਪ ਐਂਡ ਬਰੂਟਲ ਕ੍ਰਸ਼ਿੰਗ ਆਫ ਪ੍ਰੈਸ ਫਰੀਡਮ, ਜਿਵੇਂ ਉਹਨਾਂ ਨੇ YouTube ਤੋਂ ਟਵਿੱਟਰ ਤੋਂ ਸਾਰੇ ਫਿਲਮ ਹਟਵਾਈ ਹੈ ਔਰ ਬਿਲਕੁਲ ਜਿਹੜਾ ਉਹ ਸੈਂਸਰ ਲਾ ਕੇ ਐਮਰਜੈਂਸੀ ਪਾਵਰਸ ਉਹਨਾਂ ਨੇ ਯੂਜ਼ ਕੀਤੀਆਂ ਆਪਣੀਆਂ, ਜਿਹੜੀ ਵਾਰ ਟਾਈਮ ਨੇ। ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਨੇ ਇਹਦੇ ਤੇ ਪਾਬੰਦੀ ਲਾ, ਕਿ ਅਮਰੀਕਾ ਅਪਰੂਵ ਕਰਦੇ। ਡਸ US ਅਪਰੂਵ ਪਰਸੀਕਿਊਸ਼ਨ ਐਂਡ ਜੈਨੋਸਾਈਡ ਆਫ ਦਾ ਮਾਈਨੋਰਟੀਜ਼ ਇਨ ਇੰਡੀਆ, ਹੁਣ ਉਹਦੇ ਵਿੱਚ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ, ਇਹੀ ਹਾਲ ਸਾਡੇ ਨਾਲ ਹੈ ਜੋ ਜੂਨ 84 ਨਵੰਬਰ 84 ਔਰ ਲਗਾਤਾਰਤਾ ਨਾਲ ਹੋ ਰਿਹਾ ਹੈ। ਹੁਣ ਇੰਡੀਆ ਨੂੰ ਜਿਸ ਲੈਵਲ ਤੇ ਡਿਫੈਂਡ ਕੀਤਾ ਅਮਰੀਕਾ ਨੇ, ਕਿ ਉਹ ਅਪਰੂਵ ਕਰਦਾ ਹੈ ਕਿ ਵੀ ਠੀਕ ਹੈ ਮਾਰ ਦਿਓ ਬਾਕੀ ਸਾਰੇ ਆ ਘੱਟ ਗਿਣਤੀਆਂ ਨੂੰ। ਵਾਈ ਹੈਜ਼ US ਇਗਨੋਰਡ ਐਮਨੈਸਟੀ ਇੰਟਰਨੈਸ਼ਨਲਸ ਡੈਮਿੰਗ ਰਿਪੋਰਟ ਔਨ ਇੰਡੀਆ, ਉਹਨੂੰ ਕਿਉਂ ਇਗਨੋਰ ਕੀਤਾ? ਵਾਈ US has ignored Human Rights Watch other damning reports on India? Why has US ignored its US serves country of concern report on India? ਆਪਣਾ ਕਮਿਸ਼ਨ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹ 3 ਸਾਲ ਤੋਂ ਇੰਡੀਆ ਨੂੰ ਕੰਟਰੀ ਆਫ ਕੰਸਰਨ ਐਲਾਨ ਰਿਹਾ, ਇਹ ਐਕਸੈਪਸ਼ਨ ਦੇ ਰਿਹਾ। ਫਿਰ ਉਹਨਾਂ ਨੇ ਕਿਹਾ the list can go on, that is not US ignorance but dishonesty, hypocrisy. The US stands strongly for human rights and justice, quote unquote, but all in the world, or is it selective? The world awaits the answer. ਕਿ ਭਾਈ ਦੁਨੀਆ ਇਸ ਤੋਂ ਜਵਾਬ ਦੇ ਇੰਤਜ਼ਾਰ 'ਚ ਹੈ, ਔਰ ਸਾਨੂੰ ਅਸੀਂ ਹਮੇਸ਼ਾ ਜਿਹੜੀਆਂ ਚੰਗੀਆਂ ਵੈਲਿਊਜ਼ ਨੇ, ਔਰ ਇਹ ਅਮਰੀਕਾ 'ਚ ਹੀ ਹੋ ਸਕਦਾ ਅਸੀਂ ਬੈਠ ਕੇ ਇਹਨਾਂ ਦੀ ਗਲਤ ਨੀਤੀ ਨੂੰ ਕ੍ਰਿਟਿਸਾਈਜ਼ ਕਰ ਰਹੇ। ਪਰ ਮੈਨੂੰ ਵੀ ਬਹੁਤ ਇਹ ਸ਼ੌਕ ਲੱਗਾ ਕਿ ਵੀ ਕਈ ਵਾਰ ਇਹ ਹੁੰਦਾ ਕਿ ਵੀ ਤੁਸੀਂ ਭਾਵੇਂ ਡੀਪ ਬਹੁਤ ਕੰਡੈਮ ਨਾ ਵੀ ਕਰੋ, ਤੁਸੀਂ ਇੰਨਾ ਹੀ ਕਹਿ ਸਕਦੇ ਹੋ ਕਿ ਭਾਈ ਕੋਈ ਵੀ ਬਿਲੀਵ ਇਨ ਫਰੀडम ਆਫ ਐਕਸਪ੍ਰੈਸ਼ਨ, ਵੀ ਮੇ ਨਾਟ ਐਗਰੀ ਵਿਦ ਦਾ ਕੰਟੈਂਟ ਵਟਐਵਰ ਹੈਜ਼ ਬੀਨ ਸ਼ੋਨ ਦੇਅਰ, ਆਈ ਹੈਵਨਟ ਸੀਨ ਇਟ ਯੈਟ, ਬਟ ਉਹ ਵੀ ਤੁਹਾਨੂੰ ਥੋੜਾ ਬਹੁਤ ਕਵਰ ਦਿੰਦਾ। ਇਹ ਤਾਂ ਮੋਰ ਲਾਇਲ ਦੈਨ ਦਾ ਕਿੰਗ ਵਾਲੀ ਗੱਲ ਜਿਹੜੀ ਹੈ US ਵਾਲਿਆਂ ਨੇ ਕੀਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।